पंजाब दे वासियों वो तो अपनियां जाना कुर्बान करके अपना खून डोल के शहीदियां पा के बेदावा पड़वा गए सी। पर अज जेड़ा असी बेदावा लेके दे ही बैठे हैं, अज असी पंजाब वल पिट करी खड़े हैं। जिहड़ा स्टेट दा जबर है, स्टेट दा टरर है, वो लगातार हर पासों पंजाब नूं जख्मी कर रहा है। ਇਹ ਕਾਨੂੰਨ ਪੰਜਾਬ ਦੇ ਵਿੱਚ ਨਹੀਂ ਬਣਦੇ ਕਿ ਕੋਈ ਵੀ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਸਾਡੀ ਵਾਹੀਯੋਗ ਜ਼ਮੀਨ ਨਹੀਂ ਲੈ ਸਕਦਾ। ਪੰਜਾਬ ਦੇ ਅੰਦਰ ਜੇਕਰ ਬਾਹਰਲੇ ਬੰਦਿਆਂ ਨੇ ਵੋਟਾਂ ਬਣਾਉਣੀਆਂ ਨੇ, ਉਹਦੀਆਂ ਸ਼ਰਤਾਂ ਤੈਅ ਹੋਣੀਆਂ ਚਾਹੀਦੀਆਂ ਨੇ। ਬਾਹਰਲੇ ਬੰਦਿਆਂ ਨੇ ਨੌਕਰੀਆਂ ਲੈਣੀਆਂ ਨੇ, ਉਹਦੇ ਲਈ ਡੋਮਿਸਾਈਲ ਬੋਨਾਫਾਈਡ ਲਾਗੂ ਹੋਣਾ ਚਾਹੀਦਾ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਹੈ। ज्यादा लोग चाहते हैं जेड़ा भी बंदा, जेड़ा इंसान, जेड़ी जथेबंदी, जेड़ी संस्था अज पंजाब की गल करती है, पंजाबियों की गल करती है, कौम की पंथ की गल करते हैं, उन्होंने एक मंच से इकट्ठे हो जाना चाहिए। ये जिन्ना चਿਰ ਅਸੀਂ इकट्ठे होके इत्थों ਅਸੀਂ पैर जुत्ती ना ਹੁਣ पाइए, नंगे पैरी पूरे पंजाब जाइए, लोगों को अपील करके भी जे 27 ਦੇ ਵਿੱਚ चंगे बंदे पंजाब च नहीं आउंदे, सरकार नहीं बनती, तो याद रखियो आने वाला समा पंजाबियों का नहीं होना। 40 मुक्तियां की धरती के उत्ते इकट्ठे होए पंजाब के वारसो, गज बज के फतेह की सांझ पाइए। वाहिगुरू जी का खालसा, वाहिगुरू जी की फतेह। एक दौर आया, कौम ते भीड़ पई, ਤਾਂ ਸਾਡੇ ਗੁਰੂਆਂ ਨੇ ਜੰਗ ਦਾ ਮੈਦਾਨ ਮੱਲਿਆ। ਤਾਂ ਉਸ ਜੰਗ ਦੇ ਮੈਦਾਨ ਦੇ ਵਿੱਚੋਂ ਕੁਝ ਸਿੰਘਾਂ ਨੇ ਬੇਦਾਵਾ ਲਿਖ ਕੇ ਆਪਣੇ ਪਿੰਡਾਂ ਨੂੰ ਪਰਤਾਏ, ਘਰਾਂ ਨੂੰ ਪਰਤਾਏ। ਲਾਂਤਾਂ ਪਈਆਂ, ਉਹਨਾਂ ਦੀ ਜ਼ਮੀਰ ਨੇ ਅੰਦਰੋਂ ਹਲੂਣਾ ਮਾਰਿਆ ਤੇ ਉਹ ਵਾਪਸ ਜੰਗ ਦੇ ਮੈਦਾਨ ਦੇ ਵਿੱਚ ਜਾ ਖੜੇ ਹੋਏ। ਲੜਦਿਆਂ ਲੜਦਿਆਂ ਆਪਣਾ ਖੂਨ ਡੋਲਦਿਆਂ ਡੋਲਦਿਆਂ ਸ਼ਹੀਦ ਹੁੰਦੇ ਗਏ। ਤਾਂ ਅਖੀਰ ਦੇ ਉੱਤੇ ਜ਼ਖਮੀ ਹੋਏ ਭਾਈ ਮਹਾ ਸਿੰਘ ਦੇ ਕੋਲੇ ਜਦੋਂ ਦਸ਼ਮੇਸ਼ ਪਿਤਾ ਜਾਂਦੇ ਆ, ਉਹਨਾਂ ਨੂੰ ਬੁੱਕਲ ਦੇ ਵਿੱਚ ਲੈਂਦੇ ਆ ਤੇ बेदावा पाड़ते आ, टुट्टी नूं गंढदे आ ते मैदान फतेह करते आ। सो पंजाब दे लोको, पंजाब दे वासियों, वो तो अपनियां जाना कुर्बान करके अपना खून डोल के शहीदियां पा के बेदावा पड़वा गए सी। पर अज जेड़ा असी बेदावा लेके दे ही बैठे हैं, ਅੱਜ ਅਸੀਂ ਪੰਜਾਬ ਵੱਲ ਪਿੱਠ ਕਰੀ ਖੜੇ ਆ। ਆ ਦੇਖਦਾ ਸੀਗਾ ਮੈਂ ਮਸੰਦਾਂ ਦੀਆਂ ਰੈਲੀਆਂ, ਗਦਾਰਾਂ ਦੀਆਂ ਰੈਲੀਆਂ ਤੁਹਾਡੇ ਸਾਹਮਣੇ ਆ। ਵੱਡੇ ਵੱਡੇ ਇਕੱਠ, ਵੱਡੇ ਵੱਡੇ ਝੰਡੇ ਚੱਕੀ ਫਿਰਦੇ ਆ। ਉਧਰੋਂ ਦੂਜੇ ਪਾਸੇ ਜਿਹੜਾ ਸਟੇਟ ਦਾ ਜਬਰ ਹੈ, ਸਟੇਟ ਦਾ ਟਰਰ ਹੈ, ਉਹ ਲਗਾਤਾਰ ਹਰ ਪਾਸੋਂ ਪੰਜਾਬ ਨੂੰ ਜ਼ਖਮੀ ਕਰ ਰਿਹਾ ਹੈ। ਇੰਨੇ ਫੱਟ ਲਾਏ ਜਾ ਰਹੇ ਆ, ਜਦੋਂ ਅਸੀਂ ਇੱਕ ਫੱਟ ਸਿਉਣ ਦੀ ਕੋਸ਼ਿਸ਼ ਕਰਦੇ ਆ, 4 ਫੱਟ ਹੋਰ ਲਾ ਦਿੰਦੇ ਆ। ਅਸੀਂ ਉਧਰ ਨੂੰ ਹੁੰਨੇ ਆ, 10 ਹਮਲੇ ਹੋਰ ਹੋ ਜਾਂਦੇ ਆ। ਅੱਜ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਪਹਿਲਾਂ ਬਹੁਤ ਵੱਡਿਆ ਟੁੱਕਿਆ ਗਿਆ ਪੰਜਾਬ, ਹੁਣ ਸੁੰਗੜਦਾ ਪੰਜਾਬ, ਘਟਦਾ ਪੰਜਾਬ, बहुत थोड़ा जिहा पंजाब रह गया। आ चले जाओ लुधियाने वाले पासे, मोहाली वाले पासे, जलंधर वाले पासे, जीरकपुर वाले पासे, लगता ही नहीं भी आप पंजाब च रहने आ। ये बड़े खतरनाक संकेत आ, बड़े खतरनाक स्नेह आ। वाले बंदे मैनू कह दिंदे आ भाई नैगेटिव वाला सोचदा, ना पक्की सोच रखदा। मैं कहा मैं ना पक्की सोच नहीं रखदा, मैं तुहानू आने वाले खतरे बारे सचेत कर रहा कि आने वाला समा, मेरी गल याद रखियो,
ਜੇ ਇਹ ਕਾਨੂੰਨ ਪੰਜਾਬ ਦੇ ਵਿੱਚ ਨਹੀਂ ਬਣਦੇ ਕਿ ਕੋਈ ਵੀ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਸਾਡੀ ਵਾਹੀਯੋਗ ਜ਼ਮੀਨ ਨਹੀਂ ਲੈ ਸਕਦਾ। ਪੰਜਾਬ ਦੇ ਅੰਦਰ ਜੇਕਰ ਬਾਹਰਲੇ ਬੰਦਿਆਂ ਨੇ ਵੋਟਾਂ ਬਣਾਉਣੀਆਂ ਨੇ ਉਹਦੀਆਂ ਸ਼ਰਤਾਂ ਤੈਅ ਹੋਣੀਆਂ ਚਾਹੀਦੀਆਂ ਨੇ। ਬਾਹਰਲੇ ਬੰਦਿਆਂ ਨੇ ਨੌਕਰੀਆਂ ਲੈਣੀਆਂ ਨੇ ਉਹਦੇ ਲਈ ਡੋਮਿਸਾਈਲ ਬੋਨਾਫਾਈਡ ਲਾਗੂ ਹੋਣਾ ਚਾਹੀਦਾ ਹੈ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਹੈ। ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਇਹੋ ਜਿਹਾ ਹੋਣਾ ਹੈ ਕਿ ਆ ਜਿਹੜੀਆਂ ਪੱਗਾਂ ਦਿਖਦੀਆਂ ਨੇ ਇਹ ਨਾਮੋ ਨਿਸ਼ਾਨ ਮਿਟ ਜਾਣੇ ਆ ਭਰਾਵੋ। ਵੈਸੇ ਮੈਂ ਚੜ੍ਹਦੀ ਕਲਾ ਵਾਲਾ ਇਨਸਾਨ ਹੈ, ਮੈਨੂੰ ਪਤਾ ਵੀ ਤਾਂ ਨਾਸ ਨਹੀਂ ਹੋ ਸਕਦਾ। ਸਾਡੇ ਗੁਰੂਆਂ ਨੇ ਵੀ ਬੀਜਿਆ, ਇਹ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ। ਪਰ ਜਿਸ ਤਰ੍ਹਾਂ ਦੇ ਹਾਲਾਤ ਬਣੀ ਜਾਂਦੇ ਆ ਤੇ ਅਸੀਂ ਅੱਡੋ ਫਾਟੀ ਹੋਏ ਫਿਰਦੇ ਆ। ਮੈਂ ਸਮੁੱਚੀ ਜਿੰਨੀ ਇਹ ਲੀਡਰਸ਼ਿਪ ਬੈਠੀ ਆ ਸਟੇਜ ਦੇ ਉੱਤੇ ਇਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਲੋਕਾਂ ਦੀ ਇੱਕ ਭਾਵਨਾ, ਸੰਗਤ ਦੀ ਇੱਕ ਭਾਵਨਾ, ਪੰਜਾਬ ਦੇ ਲੋਕ ਚਾਹੁੰਦੇ ਆ ਵੀ ਜਿਹੜਾ ਵੀ ਬੰਦਾ, ਜਿਹੜਾ ਇਨਸਾਨ, ਜਿਹੜੀ ਜਥੇਬੰਦੀ, ਜਿਹੜੀ ਸੰਸਥਾ ਅੱਜ ਪੰਜਾਬ ਦੀ ਗੱਲ ਕਰਦੀ ਆ, ਪੰਜਾਬੀਆਂ ਦੀ ਗੱਲ ਕਰਦੀ ਆ, ਕੌਮ ਦੀ, ਪੰਥ ਦੀ ਗੱਲ ਕਰਦੇ ਆ, ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਜਾਣਾ ਚਾਹੀਦਾ। ਸਹਿਮਤ ਹੋ? ਪਰ ਸਾਨੂੰ ਆਪਣੇ ਜਿਹੜੇ ਹਉਮੈ ਹੰਕਾਰ ਨੂੰ ਛੱਡ ਕੇ, ਆਪਣੀ ਚੌਧਰ ਨੂੰ ਛੱਡ ਕੇ ਭਰਾਵੋ, ਜਿਹੜਾ ਬੰਦਾ ਵੀ ਆਉਂਦਾ ਸਾਡੇ ਲੱਖ ਮਤਭੇਦ ਹੋਣਗੇ, ਗਿਲੇ ਸ਼ਿਕਵੇ ਹੋਣਗੇ, ਪਰ ਸਾਨੂੰ ਪੰਜਾਬ ਬਚਾਉਣ ਲਈ, ਪੰਥ ਬਚਾਉਣ ਲਈ, ਕੌਮ ਦੇ ਲਈ, ਆਉਣ ਵਾਲੀਆਂ ਨਸਲਾਂ ਦੇ ਲਈ, ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਇਕੱਠੇ ਹੋਣਾ ਪੈਣਾ ਭਰਾਵੋ। ਚਾਰ ਸੁਨੇਹੇ ਮੈਂ ਇਸ ਸਟੇਜ ਤੋਂ ਦੇਣਾ ਚਾਹੁੰਦਾ। ਬੜੀ ਪਵਿੱਤਰ ਧਰਤੀ ਹੈ, 40 ਮੁਕਤਿਆਂ ਦੀ ਧਰਤੀ ਹੈ। ਪਹਿਲਾ ਸੁਨੇਹਾ ਮੈਂ ਆਵਾਜ਼ ਮਾਰਨਾ ਚਾਹੁੰਦਾ ਬਾਹਰਲੇ ਮੁਲਕਾਂ 'ਚ ਗਏ ਪੰਜਾਬੀਆਂ ਨੂੰ ਕਿ ਮੁੜਿਓ, ਵਾਪਸ ਮੁੜਿਓ। ਤੁਹਾਡੇ ਘਰਾਂ ਨੂੰ ਲੱਗੇ ਹੋਏ ਜਿੰਦਿਆਂ ਨੂੰ ਜੰਗਾਲ ਖਾ ਗਈ। ਤੁਹਾਡੇ ਖੇਤ ਤੁਹਾਨੂੰ ਉਡੀਕਦੇ ਨੇ। ਆ ਦੁਆਬੇ ਜਾਈਦਾ, ਲੱਗਦਾ ਪੰਜਾਬ ਹੈ ਹੀ ਨਹੀਂ, ਸਾਰਾ ਦੁਆਬਾ ਖਾਲੀ ਹੋਇਆ ਪਿਆ। ਇਹੀ ਹਾਲ ਹੁਣ ਮਾਝੇ ਤੇ ਦੁਆਬੇ, ਮਾਲਵੇ ਦਾ ਹੋ ਤੁਰਿਆ। ਸੋ ਮੁੜ ਕੇ ਆਓ, ਉਧਰੋਂ ਕਮਾਈਆਂ ਬਹੁਤ ਕਰ ਲੀਆਂ, ਕਈ ਤਾਂ 50-50 ਸਾਲ ਹੋ ਗਏ, 40-40 ਸਾਲ ਹੋ ਗਏ, ਮੁੜ ਕੇ ਮੁੜੇ ਹੀ ਨਹੀਂ। ਉਹਨਾਂ ਦੇ ਬੱਚੇ ਵੀ ਉਧਰ ਪੈਦਾ ਹੋਏ ਆ, ਉਹਨਾਂ ਨੇ ਮੁੜ ਕੇ ਇਧਰ ਨੂੰ ਮੂੰਹ ਨਹੀਂ ਭਰਾਵੋ ਕਰਨਾ। ਇਹ ਕੁਦਰਤੀ ਹੈ, ਸੁਭਾਵਿਕ ਹੈ। ਜਦੋਂ ਕੋਈ ਜਗ੍ਹਾ ਖਾਲੀ ਹੁੰਦੀ ਹੈ ਉਸ ਜਗ੍ਹਾ ਨੂੰ ਕਿਸੇ ਨਾ ਕਿਸੇ ਨੇ ਆ ਕੇ ਭਰ ਦੇਣਾ। ਇਸ ਕਰਕੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਮੁਹਿੰਮ ਚਲਾਓ। ਬਾਹਰਲੇ ਬੈਠਾ ਜੋ ਮੁਲਕਾਂ 'ਚ ਬੈਠੇ ਆ ਜਿਹੜੇ ਵੀ ਚਲੋ ਵਾਪਸ ਪੰਜਾਬ ਨੂੰ ਚੱਲ ਗਏ, ਆਪਣੇ ਘਰਾਂ ਨੂੰ ਖੁੱਲ ਗਏ, ਜੁੰਦੇ ਖੁੱਲ ਗਏ, ਆਪਣੇ ਖੇਤਾਂ ਦੇ ਵਿੱਚ ਜਾ ਕੇ ਬਾਈਆਂ ਕਰ ਗਏ। ਦੂਜਾ ਮੇਰਾ ਸੁਨੇਹਾ, ਮੈਂ ਬਹੁਤ ਵਾਰੀ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦਾ ਆ ਰਿਹਾ, ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਕਿ ਪੰਜਾਬ ਦੇ ਲੋਕੋ ਆਪਣੀਆਂ ਜ਼ਮੀਨਾਂ ਨਾ ਵੇਚੋ, ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਨਾ ਵੇਚੋ। ਚਾਹੇ ਤੁਹਾਨੂੰ 50 ਕਰੋੜ ਰੁਪਇਆ ਕੋਈ ਕਿੱਲੇ ਦਾ ਵੇਚ ਕੇ ਦੇਵੇ ਤਾਂ ਵੀ ਆਪਣੀ ਜ਼ਮੀਨ ਨਾ ਵੇਚੋ। ਤੁਹਾਨੂੰ ਨਹੀਂ ਪਤਾ ਇਹ ਧਰਤੀ ਦੀ ਕੀਮਤ ਕੀ ਹੈ। ਪੂਰੀ ਦੁਨੀਆ ਦੀ ਅੱਖ, ਵੱਡੇ ਵੱਡੇ ਸਰਮਾਏਦਾਰਾਂ ਦੀ ਅੱਖ, ਵੱਡੇ ਵੱਡੇ ਮੁਲਕਾਂ ਦੀ ਅੱਖ ਤੁਹਾਡੀ ਧਰਤੀ ਤੇ ਆ। ਐਵੇਂ ਨਹੀਂ ਵੱਡੇ ਵੱਡੇ ਹਾਈਵੇ ਬਣ ਗਏ, ਆ ਖੜ ਜਾ 5-4 ਸਾਲ, ਆ ਸਾਰੇ ਲਾਂਘੇ ਖੁੱਲ ਜਾਣੇ ਆ, ਇੱਥੋਂ ਯੂਰਪ ਤੱਕ ਵਪਾਰ ਹੋਣਾ ਸੜਕਾਂ ਰਾਹੀਂ। ਇਸ ਕਰਕੇ ਬੇਨਤੀ ਕਰਦੇ ਆ ਬਾਈ, ਦੁੱਖ ਹੁੰਦਾ ਜਦੋਂ ਪਤਾ ਲੱਗਦਾ ਨਾ ਵੀ ਜਿੰਨੇ ਹਾਈਵੇ ਆ ਪੰਜਾਬ ਦੇ, ਸਾਰੀਆਂ ਜ਼ਮੀਨਾਂ ਆਸੇ ਪਾਸੇ ਜਾਂ ਵਪਾਰੀ ਖਰੀਦੀ ਬੈਠੇ ਆ, ਜਾਂ ਕੋਈ ਹੋਰ ਜਿਹੜੇ ਵੱਡੇ ਵੱਡੇ ਡੀਲਰ ਉਹ ਖਰੀਦੀ ਬੈਠੇ ਆ, ਜਾਂ ਬਾਹਰਲੇ ਸੂਬਿਆਂ 'ਚੋਂ ਆ ਕੇ ਲੋਕ ਜ਼ਮੀਨਾਂ ਖਰੀਦ ਰਹੇ ਆ। ਸਾਡੇ ਲੋਕ ਜ਼ਮੀਨਾਂ ਵੇਚ ਭੱਜ ਰਹੇ ਆ। ਦੂਜਾ ਮੇਰਾ ਸੁਨੇਹਾ ਪੰਜਾਬੀਆਂ ਨੂੰ ਹੋਇਆ। ਤੀਜਾ ਸੁਨੇਹਾ ਮੇਰਾ ਇਹ ਹੈ, ਸਾਡੀ ਮਾਂ ਬੋਲੀ ਤੇ ਬਹੁਤ ਵੱਡਾ ਹਮਲਾ ਹੈ ਪੰਜਾਬੀ ਦੇ ਉੱਤੇ। ਤੁਹਾਡੇ ਜਵਾਕ ਸਕੂਲਾਂ 'ਚ ਪੜ੍ਹਦੇ ਹੋਣੇ ਆ, ਜਬਰੀ ਉਹਨਾਂ ਦੇ ਉੱਤੇ ਹਿੰਦੀ ਥੋਪੀ ਜਾ ਰਹੀ ਹੈ। ਸਾਡੇ ਜਵਾਕਾਂ ਨੂੰ ਸਾਡੇ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ। ਸਾਡੇ ਕਿੰਨੇ ਪੰਜਾਬੀ ਦੇ ਸ਼ਬਦ ਨੇ ਜਿਹੜੇ ਲੋਪ ਹੋ ਰਹੇ ਨੇ, ਮਰ ਰਹੇ ਨੇ। ਅਸੀਂ ਆਪਾਂ ਉੱਪਰ ਥੱਲੇ, ਉੱਤੇ ਥੱਲੇ, ਉਹਨੂੰ ਉੱਪਰ ਨੀਚੇ ਕਹਿਣ ਲੱਗ ਗਏ। ਭਰੋਸਾ, ਮੈਂ ਕੱਲ ਬਹੁਤ ਸਿਆਣਾ ਬੰਦਾ, ਗੁਰਸਿੱਖ ਬੰਦਾ ਬੋਲਦਾ ਸੁਣਿਆ, ਟੀਵੀ ਤੇ ਬੈਠਾ, ਆਸ਼ਵਾਸਨ ਕਹਿ ਰਿਹਾ। ਅਸੀਂ ਉਹਨਾਂ ਦੇ ਦਿੱਤੇ ਹੋਏ ਸ਼ਬਦ ਆਪਣੇ ਮੂੰਹ 'ਚ ਪਾ ਰਹੇ ਹਾਂ, ਜਦੋਂ ਕਿ ਸਾਡੀ ਬੋਲੀ ਨਾਲ ਦੀ ਦੁਨੀਆ 'ਚ ਕਿਤੇ ਕੋਈ ਅਮੀਰ ਬੋਲੀ ਨਹੀਂ ਹੈਗੀ। ਪਰ ਇਹ ਗੱਲ ਤੇ ਗੌਰ ਕਰਨੀ ਪੈਣੀ ਹੈ, ਜੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਆਪਣੀ ਬੋਲੀ ਤੋਂ ਦੂਰ ਹੋ ਗਈਆਂ ਤਾਂ ਯਾਦ ਰੱਖੋ, ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਹੈ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ।
ਤੇ ਅਗਲਾ ਸੁਨੇਹਾ ਮੇਰਾ ਹੋਰ ਸੁਣ ਲਓ, ਚੌਥਾ ਸੁਨੇਹਾ, ਬੱਚੇ ਆਪਾਂ ਕੱਲਾ ਕੱਲਾ ਹੀ ਜੰਮਣ ਲੱਗ ਗਏ। ਜਿਹਦੇ ਪਹਿਲਾ ਮੁੰਡਾ ਹੋ ਗਿਆ ਉੱਥੇ ਖੜ ਜਾਂਦੇ ਵੀ ਗਾਂ ਬੱਚਾ ਨਹੀਂ ਲੈਣਾ। ਪਰਸੋਂ ਦੀ ਗੱਲ ਹੈ, ਕੱਲ ਦੀ ਗੱਲ ਹੈ, ਤੁੰਗਾ ਪਿੰਡ ਮੈਂ ਖਬਰ ਪੜ੍ਹ ਰਿਹਾ ਸੀ, ਸੰਗਰੂਰ ਜ਼ਿਲ੍ਹੇ ਦੀ ਖਬਰ ਹੈ। ਇੱਕ 12 ਸਾਲ ਦਾ ਬੱਚਾ ਇਕੱਲੇ ਹੀ ਮਾਪਿਆਂ ਦਾ ਪੁੱਤ ਸੀਗਾ, ਪਤੰਗ ਚੜਾਉਂਦਾ ਕੋਠੇ ਡਿੱਗ ਪਿਆ, ਉਹਦੀ ਮੌਤ ਹੋ ਗਈ ਤੇ ਘਰ ਦਾ ਦੀਵਾ ਗੁੱਲ ਹੋ ਗਿਆ। ਸਾਡੇ ਕੱਲੇ ਕੱਲੇ ਜਵਾਕ ਵੀ ਆਪਾਂ ਜ਼ਮੀਨਾਂ ਨਾ ਘਟ ਜਾਣ, ਇਹਨਾਂ ਨੂੰ ਪੜਾਵਾਂ ਕਿੱਥੋਂ? ਉਹ ਕੱਲੇ ਕੱਲੇ ਨੂੰ ਜਾਂ ਸਟੇਟ ਨੇ ਮਾਰ ਦੇਣਾ ਜ਼ਬਰ ਕਰਕੇ, ਜਾਂ ਨਸ਼ੇ ਨਾਲ ਮਰ ਜਾਣਾ, ਜਾਂ ਕੋਈ ਹੋਰ ਹਾਦਸਾ ਵਾਪਰ ਜਾਣਾ, ਤੇ ਫਿਰ ਜ਼ਮੀਨਾਂ ਕਿਹਨੇ ਸਾਂਭਣੀਆਂ ਸਾਡੀਆਂ ਬਈ? ਇਹ ਗੱਲ ਦਾ ਖਿਆਲ ਰੱਖੋ। ਅਸੀਂ ਹੁਣ ਪਿੰਡਾਂ 'ਚ ਸੁਣਦੇ ਆ, ਕਹਿੰਦੇ ਆ 15-15 20-20 ਕਿੱਲਿਆਂ ਵਾਲਿਆਂ ਮੁੰਡਿਆਂ ਨੂੰ ਰਿਸ਼ਤੇ ਨਹੀਂ ਹੁੰਦੇ। ਕਿਉਂ ਨਹੀਂ ਹੁੰਦੇ? ਕੁੜੀਆਂ ਹੀ ਹੈ ਨਹੀਂ। ਜਿਵੇਂ ਪਹਿਲਾਂ ਕਿਹਾ, ਜਿਹਦੇ ਪਹਿਲਾ ਮੁੰਡਾ ਉਹ ਦੂਜਾ ਬੱਚਾ ਨਹੀਂ ਲੈਂਦਾ। ਇਹ ਗੱਲ ਤੇ ਗੌਰ ਕਰੋ। ਬਾਲੇ ਕਹਿ ਦਿੰਦੇ ਆ ਸ਼ੇਰ ਤਾਂ ਜੀ ਇਕੱਲਾ ਹੀ ਵਾਧੂ ਹੁੰਦਾ, ਪਰ ਜੇ ਕਤੀੜ 20 ਇਕੱਠੇ ਹੋ ਕੇ ਪੈਣ ਸ਼ੇਰ ਨੂੰ ਵੀ ਮਾਰ ਲੈਂਦੇ ਆ। ਇਹ ਲੜ ਮੰਨ ਕੇ ਜਾਓ, ਗੱਲ ਬਹੁਤ ਜ਼ਰੂਰਤ ਆ। ਸਾਡੀ ਕੌਮ ਨੂੰ ਇੱਕ ਤੋਂ ਜ਼ਿਆਦਾ ਬੱਚੇ ਦੀ ਲੋੜ ਆ ਭਰਾਵੋ। ਸੋ ਮੈਂ ਅਖੀਰ ਤੇ ਸਮੇਂ ਦੀ ਘਾਟ ਹੈ, ਇੰਨਾ ਹੀ ਕਹਿਣਾ ਚਾਹੁੰਦਾ, ਜਿਹੜੀ ਚਿੰਗਾੜੀ ਜਿਹੜੀ ਸ਼ੁਰੂਆਤ ਭਾਈ ਦੀਪ ਸਿੰਘ ਸਿੱਧੂ ਨੇ ਸ਼ੁਰੂ ਕੀਤੀ ਸੀਗੀ, ਉਹਨੂੰ ਅੱਗੇ ਲੈ ਕੇ ਚੱਲੇ ਭਾਈ ਅਮਰਪਾਲ ਸਿੰਘ, ਜਿਹੜੇ ਅੱਜ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ। ਇਸ ਤੋਂ ਇਲਾਵਾ ਸਾਡੇ 40-45 ਨੌਜਵਾਨ ਹੋਰ ਹੈ ਜਿਹੜੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਹੈ। ਉਹਨਾਂ ਤੇ ਵੀ ਜਿਹੜੀ ਇਹ ਹਕੂਮਤ ਤਸ਼ੱਦਦ ਢਾ ਰਹੀ ਹੈ। ਬਹੁਤ ਵਾਰੀ ਖਬਰਾਂ ਵੀ ਬਾਹਰ ਨਿਕਲ ਕੇ ਆਉਂਦੀਆਂ ਨੇ, ਉਹ ਆਪ ਵੀ ਆ ਕੇ ਤਰੀਕ ਤੇ ਦੱਸਦੇ ਭਾਈ ਸਾਡੇ ਨਾਲ ਅੰਦਰ ਧੱਕਾ ਹੋ ਰਿਹਾ। ਸੋ ਇਸ ਕਰਕੇ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ। ਜਿਹੜੇ ਬੰਦੇ ਆ ਥੋੜੇ ਮੋਟੇ ਬਚੇ ਆ ਪੰਜਾਬ ਦੀ ਗੱਲ ਕਰਨ ਵਾਲੇ, ਕੌਮ ਪੰਥ ਦੀ ਗੱਲ ਕਰਨ ਵਾਲੇ, ਭਰਾਵੋ ਉਹਨਾਂ ਦੇ ਨਾਲ ਖੜ ਜਾ ਕਰੋ। ਆਪਾਂ ਸੋਚੀ ਜਾਂਦੇ ਆ ਵੀ ਆਪਾਂ ਕੀ ਲੈਣਾ ਹੈ, ਨਹੀਂ ਫਿਰ ਇੱਕ ਵੀ ਇੱਥੇ ਬਚਣਾ ਨਹੀਂ ਬੰਦਾ। ਮੇਰੀ ਗੱਲ ਯਾਦ ਰੱਖੋ, ਤੇ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਸਾਡੇ ਪਾਣੀਆਂ ਜ਼ਹਿਰਾਂ ਸਾਡੀ ਧਰਤੀ ਨੂੰ ਖੋਇਆ ਜਾ ਰਿਹਾ ਹੈ। ਜਵਾਨੀ ਪ੍ਰਵਾਸ ਕਰਕੇ ਬਾਹਰ ਕੱਢੀ ਜਾ ਰਹੀ ਹੈ। ਇੱਥੇ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਨੇ। ਇਹ ਜਿੰਨਾ ਚਿਰ ਅਸੀਂ ਇਕੱਠੇ ਹੋ ਕੇ ਇੱਥੋਂ ਅਸੀਂ ਪੈਰ ਜੁੱਤੀ ਨਾ ਹੁਣ ਪਾਈਏ, ਨੰਗੇ ਪੈਰੀ ਪੂਰੇ ਪੰਜਾਬ ਜਾਈਏ, ਲੋਕਾਂ ਨੂੰ ਅਪੀਲ ਕਰਕੇ ਵੀ ਜੇ 27 ਦੇ ਵਿੱਚ ਚੰਗੇ ਬੰਦੇ ਪੰਜਾਬ 'ਚ ਨਹੀਂ ਆਉਂਦੇ, ਸਰਕਾਰ ਨਹੀਂ ਬਣਦੀ, ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਪੰਜਾਬੀਆਂ ਦਾ ਨਹੀਂ ਹੋਣਾ। ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਅਪੀਲਾਂ ਨੇ। ਹੁਣ ਮੈਂ ਅਪੀਲ ਕਰਦਾ ਕਿ ਜਿੰਨੇ ਵੀ ਬੈਠੇ ਆ ਕੁਰਸੀਆਂ ਤੇ ਖੜੇ ਹੋ ਜਾਓ, ਇੱਕ ਵਾਰੀ ਆਪਾਂ ਜਕਾਰੇ ਲਾਉਣੇ, ਮਾਹੌਲ ਠੰਡਾ ਕਰੀ ਬੈਠੇ ਹੋ। ਦੋਨੇ ਬਾਹਾਂ ਮੁੱਕੇ ਹਵਾ ਤਣੇ ਹੋਣੇ ਚਾਹੀਦੇ ਆ। ਪਤਾ ਲੱਗੇ ਇਥੋਂ ਕਾਂਬਾ ਛੜੇ ਦੁਸ਼ਮਣਾਂ ਨੂੰ ਵੀ ਹਾਂ ਅੱਜ ਵਾਰਸ ਪੰਜਾਬ ਦੇ ਇਕੱਠੇ ਹੋਏ ਆ 40 ਮੋਤਿਆਂ ਦੀ ਧਰਤੀ ਦੇ ਉੱਤੇ। ਜਿਹਦੇ ਹੱਥ ਦੇ ਵਿੱਚ ਝੰਡਾ, ਝੰਡੇ ਜਮਾ ਉੱਪਰ ਤੇ ਬਾਹਾਂ ਹਵਾ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।